ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੀਨਾ ਕਾਂਗੜ ਵਿੱਚ ਕੀਤਾ ਗਿਆ ਭਾਰੀ ਇਕੱਠ ਇਤਿਹਾਸਕ ਕਦਮ ਵਿੱਚ ਬਦਲਿਆ। ਪਾਰਟੀ ਨੇ ਭਾਰਤ ਵਿੱਚ ਦਹਾਕਿਆਂ ਤੋਂ ਸਿੱਖਾਂ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਫਰਜ਼ੀ ਪੁਲਿਸ ਮੁਕਾਬਲਿਆਂ, ਜਬਰਨ ਗੁੰਮਸ਼ੁਦਗੀਆਂ ਅਤੇ ਜਬਰ ਜਨਾਹ ਉੱਤੇ ਤਿਆਰ ਕੀਤੀ ਗਈ ਡਾਕੂਮੈਂਟਰੀ ਰੂਪ ਰਿਪੋਰਟ ਰਾਸ਼ਟਰਪਤੀ ਅਤੇ ਯੂਨਾਈਟਿਡ ਨੇਸ਼ਨਜ਼ ਨੂੰ ਸੌਂਪੀ। ਇਹ ਡਾਕੂਮੈਂਟਰੀ ਸਿਰਫ ਦਸਤਾਵੇਜ਼ੀ ਪੇਪਰ ਵਰਕ ਨਹੀਂ, ਸਗੋਂ ਚੋਣਵੇਂ ਕੇਸਾਂ, ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਤਿਆਰ ਕੀਤੇ ਸਬੂਤਾਂ, ਗਵਾਹਾਂ ਦੇ ਬਿਆਨ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਰਿਸਰਚ ਨੂੰ ਤੱਥ ਸਮੇਤ ਜੋੜਦੀ ਇੱਕ ਵੱਡੀ ਪੜਚੋਲ ਹੈ। ਇਸ ਵਿੱਚ 1980 ਤੋਂ 2000 ਦੇ ਦਰਮਿਆਨ ਹੋਏ ਬੇਨਾਮ ਲਾਸ਼ਾਂ ਦੇ ਰਿਕਾਰਡ, ਪੁਲਿਸ ਸਟੇਸ਼ਨਾਂ ਦੀਆਂ ਗੈਰ ਸਰਕਾਰੀ ਲਿਸਟਾਂ ਅਤੇ ਉਹ ਦਰਦਨਾਕ ਕੇਸ ਸ਼ਾਮਿਲ ਹਨ ਜਿਨ੍ਹਾਂ ਨੂੰ ਦਹਾਕਿਆਂ ਤੋਂ ਦਬਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਦਸਤਾਵੇਜ਼ ਸੌਂਪਣ ਤੋਂ ਬਾਅਦ ਕਿਹਾ ਕਿ ਉਹ ਡਾਕੂਮੈਂਟਰੀ ਸਿੱਖ ਕੌਮ ਦੇ ਜ਼ਖਮਾਂ ਦੀ ਗਵਾਹੀ ਹੈ। ਅਸੀਂ ਜਿਸ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈ, ਉਹੀ ਅੱਜ ਅਸੀਂ ਸੰਸਾਰ ਦੇ ਸਭ ਤੋਂ ਵੱਡੇ ਮੰਚਾਂ ਤੇ ਰੱਖ ਦਿੱਤਾ ਹੈ। ਸੰਗਤ ਨਾਲ ਕੀਤਾ ਵਾਅਦਾ ਅੱਜ ਪੂਰਾ ਹੋਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਰਿਪੋਰਟ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਮਨੁੱਖੀ ਅਧਿਕਾਰਾਂ ਦੀ ਨਜਾਇਜ਼ ਤੋੜ ਮਰੋੜ ਬਾਰੇ ਸਿੱਧਾ ਸੁਨੇਹਾ ਦਿੰਦੀ ਹੈ ਕਿ ਸਿੱਖ ਕੌਮ ਉੱਤੇ ਹੋਇਆ ਜ਼ੁਲਮ ਭੁੱਲਿਆ ਨਹੀਂ ਗਿਆ ਅਤੇ ਨਿਆਂ ਦੀ ਲੜਾਈ ਹੁਣ ਇੰਟਰਨੈਸ਼ਨਲ ਪੱਧਰ ਤੇ ਜਾਰੀ ਰਹੇਗੀ। ਇਮਾਨ ਸਿੰਘ ਮਾਨ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਸਿੱਖਾਂ ਦੇ ਅਧਿਕਾਰਾਂ, ਸੁਰੱਖਿਆ ਤੇ ਇਨਸਾਫ ਲਈ ਖੜਾ ਰਿਹਾ ਹੈ ਅਤੇ ਦਸਤਾਵੇਜ਼ ਇਸ ਜ਼ੁਲਮ ਦੇ ਕਾਲੇ ਅਧਿਆਏ ਨੂੰ ਦੁਨੀਆ ਅੱਗੇ ਰੱਖਣ ਦੀ ਇੱਕ ਬੇਮਿਸਾਲ ਕੋਸ਼ਿਸ਼ ਹੈ। ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੀਨਾ ਕਾਂਗੜ ਵਿੱਚ ਕੀਤਾ ਗਿਆ ਭਾਰੀ ਇਕੱਠ ਇਤਿਹਾਸਕ ਕਦਮ ਵਿੱਚ ਬਦਲਿਆ। ਪਾਰਟੀ ਨੇ ਭਾਰਤ ਵਿੱਚ ਦਹਾਕਿਆਂ ਤੋਂ ਸਿੱਖਾਂ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਫਰਜ਼ੀ ਪੁਲਿਸ ਮੁਕਾਬਲਿਆਂ, ਜਬਰਨ ਗੁੰਮਸ਼ੁਦਗੀਆਂ ਅਤੇ ਜਬਰ ਜਨਾਹ ਉੱਤੇ ਤਿਆਰ ਕੀਤੀ ਗਈ ਡਾਕੂਮੈਂਟਰੀ ਰੂਪ ਰਿਪੋਰਟ ਰਾਸ਼ਟਰਪਤੀ ਅਤੇ ਯੂਨਾਈਟਿਡ ਨੇਸ਼ਨਜ਼ ਨੂੰ ਸੌਂਪੀ। ਇਹ ਡਾਕੂਮੈਂਟਰੀ ਸਿਰਫ ਦਸਤਾਵੇਜ਼ੀ ਪੇਪਰ ਵਰਕ ਨਹੀਂ, ਸਗੋਂ ਚੋਣਵੇਂ ਕੇਸਾਂ, ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਤਿਆਰ ਕੀਤੇ ਸਬੂਤਾਂ, ਗਵਾਹਾਂ ਦੇ ਬਿਆਨ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਰਿਸਰਚ ਨੂੰ ਤੱਥ ਸਮੇਤ ਜੋੜਦੀ ਇੱਕ ਵੱਡੀ ਪੜਚੋਲ ਹੈ। ਇਸ ਵਿੱਚ 1980 ਤੋਂ 2000 ਦੇ ਦਰਮਿਆਨ ਹੋਏ ਬੇਨਾਮ ਲਾਸ਼ਾਂ ਦੇ ਰਿਕਾਰਡ, ਪੁਲਿਸ ਸਟੇਸ਼ਨਾਂ ਦੀਆਂ ਗੈਰ ਸਰਕਾਰੀ ਲਿਸਟਾਂ ਅਤੇ ਉਹ ਦਰਦਨਾਕ ਕੇਸ ਸ਼ਾਮਿਲ ਹਨ ਜਿਨ੍ਹਾਂ ਨੂੰ ਦਹਾਕਿਆਂ ਤੋਂ ਦਬਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਦਸਤਾਵੇਜ਼ ਸੌਂਪਣ ਤੋਂ ਬਾਅਦ ਕਿਹਾ ਕਿ ਉਹ ਡਾਕੂਮੈਂਟਰੀ ਸਿੱਖ ਕੌਮ ਦੇ ਜ਼ਖਮਾਂ ਦੀ ਗਵਾਹੀ ਹੈ। ਅਸੀਂ ਜਿਸ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈ, ਉਹੀ ਅੱਜ ਅਸੀਂ ਸੰਸਾਰ ਦੇ ਸਭ ਤੋਂ ਵੱਡੇ ਮੰਚਾਂ ਤੇ ਰੱਖ ਦਿੱਤਾ ਹੈ। ਸੰਗਤ ਨਾਲ ਕੀਤਾ ਵਾਅਦਾ ਅੱਜ ਪੂਰਾ ਹੋਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਰਿਪੋਰਟ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਮਨੁੱਖੀ ਅਧਿਕਾਰਾਂ ਦੀ ਨਜਾਇਜ਼ ਤੋੜ ਮਰੋੜ ਬਾਰੇ ਸਿੱਧਾ ਸੁਨੇਹਾ ਦਿੰਦੀ ਹੈ ਕਿ ਸਿੱਖ ਕੌਮ ਉੱਤੇ ਹੋਇਆ ਜ਼ੁਲਮ ਭੁੱਲਿਆ ਨਹੀਂ ਗਿਆ ਅਤੇ ਨਿਆਂ ਦੀ ਲੜਾਈ ਹੁਣ ਇੰਟਰਨੈਸ਼ਨਲ ਪੱਧਰ ਤੇ ਜਾਰੀ ਰਹੇਗੀ। ਇਮਾਨ ਸਿੰਘ ਮਾਨ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਸਿੱਖਾਂ ਦੇ ਅਧਿਕਾਰਾਂ, ਸੁਰੱਖਿਆ ਤੇ ਇਨਸਾਫ ਲਈ ਖੜਾ ਰਿਹਾ ਹੈ ਅਤੇ ਦਸਤਾਵੇਜ਼ ਇਸ ਜ਼ੁਲਮ ਦੇ ਕਾਲੇ ਅਧਿਆਏ ਨੂੰ ਦੁਨੀਆ ਅੱਗੇ ਰੱਖਣ ਦੀ ਇੱਕ ਬੇਮਿਸਾਲ ਕੋਸ਼ਿਸ਼ ਹੈ। ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੀਨਾ ਕਾਂਗੜ ਵਿੱਚ ਕੀਤਾ ਗਿਆ ਭਾਰੀ ਇਕੱਠ ਇਤਿਹਾਸਕ ਕਦਮ ਵਿੱਚ ਬਦਲਿਆ। ਪਾਰਟੀ ਨੇ ਭਾਰਤ ਵਿੱਚ ਦਹਾਕਿਆਂ ਤੋਂ ਸਿੱਖਾਂ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਫਰਜ਼ੀ ਪੁਲਿਸ ਮੁਕਾਬਲਿਆਂ, ਜਬਰਨ ਗੁੰਮਸ਼ੁਦਗੀਆਂ ਅਤੇ ਜਬਰ ਜਨਾਹ ਉੱਤੇ ਤਿਆਰ ਕੀਤੀ ਗਈ ਡਾਕੂਮੈਂਟਰੀ ਰੂਪ ਰਿਪੋਰਟ ਰਾਸ਼ਟਰਪਤੀ ਅਤੇ ਯੂਨਾਈਟਿਡ ਨੇਸ਼ਨਜ਼ ਨੂੰ ਸੌਂਪੀ। ਇਹ ਡਾਕੂਮੈਂਟਰੀ ਸਿਰਫ ਦਸਤਾਵੇਜ਼ੀ ਪੇਪਰ ਵਰਕ ਨਹੀਂ, ਸਗੋਂ ਚੋਣਵੇਂ ਕੇਸਾਂ, ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਤਿਆਰ ਕੀਤੇ ਸਬੂਤਾਂ, ਗਵਾਹਾਂ ਦੇ ਬਿਆਨ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਰਿਸਰਚ ਨੂੰ ਤੱਥ ਸਮੇਤ ਜੋੜਦੀ ਇੱਕ ਵੱਡੀ ਪੜਚੋਲ ਹੈ। ਇਸ ਵਿੱਚ 1980 ਤੋਂ 2000 ਦੇ ਦਰਮਿਆਨ ਹੋਏ ਬੇਨਾਮ ਲਾਸ਼ਾਂ ਦੇ ਰਿਕਾਰਡ, ਪੁਲਿਸ ਸਟੇਸ਼ਨਾਂ ਦੀਆਂ ਗੈਰ ਸਰਕਾਰੀ ਲਿਸਟਾਂ ਅਤੇ ਉਹ ਦਰਦਨਾਕ ਕੇਸ ਸ਼ਾਮਿਲ ਹਨ ਜਿਨ੍ਹਾਂ ਨੂੰ ਦਹਾਕਿਆਂ ਤੋਂ ਦਬਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਦਸਤਾਵੇਜ਼ ਸੌਂਪਣ ਤੋਂ ਬਾਅਦ ਕਿਹਾ ਕਿ ਉਹ ਡਾਕੂਮੈਂਟਰੀ ਸਿੱਖ ਕੌਮ ਦੇ ਜ਼ਖਮਾਂ ਦੀ ਗਵਾਹੀ ਹੈ। ਅਸੀਂ ਜਿਸ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈ, ਉਹੀ ਅੱਜ ਅਸੀਂ ਸੰਸਾਰ ਦੇ ਸਭ ਤੋਂ ਵੱਡੇ ਮੰਚਾਂ ਤੇ ਰੱਖ ਦਿੱਤਾ ਹੈ। ਸੰਗਤ ਨਾਲ ਕੀਤਾ ਵਾਅਦਾ ਅੱਜ ਪੂਰਾ ਹੋਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਰਿਪੋਰਟ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਮਨੁੱਖੀ ਅਧਿਕਾਰਾਂ ਦੀ ਨਜਾਇਜ਼ ਤੋੜ ਮਰੋੜ ਬਾਰੇ ਸਿੱਧਾ ਸੁਨੇਹਾ ਦਿੰਦੀ ਹੈ ਕਿ ਸਿੱਖ ਕੌਮ ਉੱਤੇ ਹੋਇਆ ਜ਼ੁਲਮ ਭੁੱਲਿਆ ਨਹੀਂ ਗਿਆ ਅਤੇ ਨਿਆਂ ਦੀ ਲੜਾਈ ਹੁਣ ਇੰਟਰਨੈਸ਼ਨਲ ਪੱਧਰ ਤੇ ਜਾਰੀ ਰਹੇਗੀ।
ਇਮਾਨ ਸਿੰਘ ਮਾਨ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਸਿੱਖਾਂ ਦੇ ਅਧਿਕਾਰਾਂ, ਸੁਰੱਖਿਆ ਤੇ ਇਨਸਾਫ ਲਈ ਖੜਾ ਰਿਹਾ ਹੈ ਅਤੇ ਦਸਤਾਵੇਜ਼ ਇਸ ਜ਼ੁਲਮ ਦੇ ਕਾਲੇ ਅਧਿਆਏ ਨੂੰ ਦੁਨੀਆ ਅੱਗੇ ਰੱਖਣ ਦੀ ਇੱਕ ਬੇਮਿਸਾਲ ਕੋਸ਼ਿਸ਼ ਹੈ।